ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 28 ਅਗਸਤ 2015 12 ਭਾਦੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਅੱਜ ਕਿਹੜੇ ਇਸ਼ੂਜ਼ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਦਾ ਪ੍ਰੋਗਰਾਮ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਔਰ ਕਿੱਥੇ ਇਸ ਹਫਤੇ ਤੋਂ ਪਹਿਲਾਂ ਇਹ ਆਸਾਂ ਸਨ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਇੱਕ ਸਦਭਾਵਨਾ ਦੀ ਗੱਲਬਾਤ ਸੈਕਟਰੀ ਲੈਵਲ ਤੇ ਸ਼ੁਰੂ ਹੋਏਗੀ। ਸਰਤਾਜ ਅਜ਼ੀਜ਼ ਔਰ ਇੱਧਰੋਂ ਇਹਨਾਂ ਦਾ ਅਜੀਤ ਡੋਵਲ, ਪਰ ਭਾਰਤ ਦਾ ਅੜੀਅਲ ਵਰਤਾਰਾ ਖਾਸ ਤੌਰ ਤੇ ਕਿ ਜੀ ਹੁਰੀਅਤ ਕਾਨਫਰੰਸ ਵਾਲਿਆਂ ਨੂੰ ਕਿਉਂ ਮਿਲ ਰਹੇ ਨੇ ਪਾਕਿਸਤਾਨੀ ਐਂਬੈਸਡਰ ਜਾਂ ਜਿਨ੍ਹਾਂ ਨੇ ਸੈਕਟਰੀ ਜਿਨ੍ਹਾਂ ਨੇ ਆਣਾ ਹੈ ਸਿਕਿਉਰਿਟੀ ਐਡਵਾਈਜ਼ਰ, ਉਸ ਸਭ ਦਾ ਨਤੀਜਾ ਸੀ ਕਿ ਉਸ ਕਿਸਮ ਦਾ ਹੀ ਏਜੰਡਾ ਭਾਰਤ ਨੇ ਦਿੱਤਾ ਕਿ ਜੀ ਗੱਲਬਾਤ ਸਿਰਫ ਦਹਿਸ਼ਤਗਰਦੀ ਤੇ ਹੋਏਗੀ, ਕਸ਼ਮੀਰ ਜਾਂ ਕੋਈ ਹੋਰ ਇਸ਼ੂ ਨਹੀਂ ਹੋਏਗਾ। ਸੋ ਪਾਕਿਸਤਾਨ ਮਜਬੂਰ ਹੋਇਆ ਆਪਣੀ ਗੱਲਬਾਤ ਕੈਂਸਲ ਕਰਨ ਤੇ, ਲੇਕਿਨ ਉਸ ਤੋਂ ਇੱਕਦਮ ਬਾਅਦ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਬਹੁਤ ਦੁਸ਼ਮਣੀ ਵਾਲਾ ਔਰ ਟਕਰਾਅ ਵਾਲਾ ਮਾਹੌਲ ਬਣ ਚੁੱਕੇ ਔਰ ਉਸ ਦੀ ਸਜਰੀ ਉਦਾਹਰਣ ਹੈ ਕਿ ਅਸੀਂ ਜਦੋਂ ਅੱਜ ਦੀਆਂ ਹੀ ਖਬਰਾਂ ਦੇਖਦੇ ਹਾਂ ਮੁੱਖ ਤੌਰ ਦੇ ਉੱਤੇ ਕਿ ਦੋਨੋਂ ਪਾਸਿਓਂ ਬੜੀ ਜ਼ੋਰਦਾਰ ਸ਼ੈਲਿੰਗ 8 ਤੋਂ 9 ਘੰਟੇ ਚੱਲੀ ਔਰ ਉਹਦੇ ਵਿੱਚ 18 ਪੋਸਟਾਂ ਦੇ ਉੱਤੇ ਜਿਹੜੀਆਂ ਮਿਲਟਰੀ ਪੋਸਟ ਨੇ ਉੱਥੋਂ ਫਾਇਰਿੰਗ ਹੋਈ। 20 ਪਿੰਡ ਉਸ ਦੇ ਲਪੇਟ ਵਿੱਚ ਆਏ ਨੇ ਔਰ ਪਾਕਿਸਤਾਨ ਸਰਕਾਰ ਮੁਤਾਬਕ ਪਾਕਿਸਤਾਨ ਦੇ ਇਲਾਕੇ 'ਚ 6 ਬੇਗੁਨਾਹ ਸਿਵਲੀਅਨ ਲੋਕ ਮਾਰੇ ਗਏ, 47 ਜ਼ਖਮੀ ਹੋਏ ਭਾਰਤ ਦੀ ਫਾਇਰਿੰਗ ਨਾਲ। ਔਰ ਉਹਨਾਂ ਨੇ ਇਸ ਦੇ ਲਈ ਈਵਨ ਜਿਹੜਾ ਭਾਰਤ ਦਾ ਐਂਬੈਸਡਰ ਹੈ ਇਸਲਾਮਾਬਾਦ 'ਚ ਉਹਨੂੰ ਵੀ ਤਲਬ ਕੀਤਾ ਫੋਰਨ ਆਫਿਸ 'ਚ। ਇਸ ਦੇ ਉਲਟ ਭਾਰਤ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਜਿਹੜੀ ਫਾਇਰਿੰਗ ਹੋਈ ਹੈ ਉਹਦੇ 'ਚ ਭਾਰਤ ਦੇ 3 ਸਿਵਲੀਅਨ ਮਾਰੇ ਗਏ ਔਰ 17 ਜਿਹੜੇ ਨੇ ਜ਼ਖਮੀ ਹੋਏ ਨੇ। ਸੋ ਕੁੱਲ ਮਿਲਾ ਕੇ ਇਹ ਜਿਹੜਾ ਟਕਰਾਅ ਔਰ ਜਦੋਂ ਗੱਲਬਾਤ ਵੀ ਕੈਂਸਲ ਹੋਈ, ਅਮਰੀਕਾ ਨੇ ਵੀ ਫਿਕਰ ਦਾ ਇਜ਼ਹਾਰ ਕੀਤਾ ਔਰ ਸਾਡੇ ਲਈ ਸਿੱਖ ਨੁਕਤਾ ਨਿਗਾਹ ਤੋਂ ਹਮੇਸ਼ਾ ਹੀ ਇਹ ਫਿਕਰਮੰਦੀ ਵਾਲੀ ਗੱਲ ਹੁੰਦੀ ਹੈ ਜਦੋਂ ਵੀ ਟੈਨਸ਼ਨ ਐਸਕੇਲੇਟ ਹੁੰਦੀ ਹੈ, ਟਕਰਾਅ ਦਾ ਮਾਹੌਲ ਬਣਦਾ ਹੈ ਤੇ ਸਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਵੀ ਇਹ ਕਿੱਥੇ ਜਾ ਕੇ ਗੱਲ ਮੁੱਕ ਸਕਦੀ ਹੈ। ਹੁਣ ਇੱਕ ਪਾਸੇ ਤਾਂ ਇਹ ਮਾਹੌਲ ਬਣਿਆ ਹੋਇਆ ਜਿਹਦੇ 'ਚ ਕਿ ਦੋਨੋਂ ਪਾਸੇ ਜਿਹੜੇ ਨੇ ਹੁਣ ਗੋਲੀ ਦਾ ਸਹਾਰਾ ਔਰ ਇਹ ਜਿਹੜੀ ਫਾਇਰਿੰਗ ਹੈ ਇਹ ਕੋਈ 303 ਦੀਆਂ ਰਾਈਫਲਸ ਨਾਲ ਨਹੀਂ ਹੈ, ਉਸ ਦੇ ਵਿੱਚ ਮੋਟਰਸ, ਆਟੋਮੈਟਿਕ ਵੈਪਨਸ ਜਿਹੜੇ ਨੇ ਉਹ ਇਸਤੇਮਾਲ ਹੁੰਦੇ ਨੇ ਔਰ ਇਹ ਜੰਮੂ ਸੈਕਟਰ ਦੇ ਵਿੱਚ ਜਿੱਥੇ ਰਿਲੇਟਿਵਲੀ ਕਸ਼ਮੀਰ ਸੈਕਟਰ ਦੇ ਵਿੱਚ ਤਾਂ ਹੁੰਦਾ ਹੈ, ਇੱਥੇ ਰਿਲੇਟਿਵਲੀ ਜਦੋਂ ਔਰ ਕਸ਼ਮੀਰ ਸੈਕਟਰ 'ਚ ਕਿਉਂਕਿ ਡਿਸਟੈਂਸ ਜ਼ਿਆਦਾ ਹੈ, ਪਹਾੜੀਆਂ ਨੇ, ਉੱਥੇ ਜਾਨੀ ਨੁਕਸਾਨ ਸਿਵਲੀਅਨ ਨਹੀਂ ਹੁੰਦਾ ਭਾਵੇਂ ਫਾਇਰਿੰਗ ਦੋਨੋਂ ਪਾਸੇ ਹੁੰਦੀ ਵੀ ਰਹੇ, ਪਰ ਇਹ ਜੰਮੂ ਬਾਰਡਰ ਜਿਹੜਾ ਹੈ ਇਸ ਪਾਸਿਓਂ ਪਲੇਨ ਇਲਾਕਾ ਹੈ, ਮੈਦਾਨੀ ਇਲਾਕਾ ਹੈ, ਥੋੜਾ ਵੀ ਜਦੋਂ ਟ੍ਰਿਗਰ ਹੁੰਦਾ ਹੈ ਸਿਵਲੀਅਨ ਨੁਕਸਾਨ ਹੁੰਦਾ ਜੀ। ਹੁਣ ਇੱਕ ਪਾਸਾ ਤਾਂ ਇਹ ਚੱਲ ਰਿਹਾ, ਦੂਸਰਾ ਪਾਸਾ ਮੈਨੂੰ ਯਾਦ ਹੈ ਕਿ 1998 'ਚ ਜਦੋਂ ਭਾਰਤ ਨੇ ਨਿਊਕਲੀਅਰ ਧਮਾਕੇ ਕੀਤੇ ਪੋਖਰਾਨ ਰਾਜਸਥਾਨ ਦੇ ਵਿੱਚ ਔਰ ਆਪਣੇ ਆਪ ਨੂੰ ਐਟਮ ਬੰਬ ਵਾਲੀ ਤਾਕਤ ਐਲਾਨਿਆ, ਉਹ ਤਾਂ ਹਾਲਾਂ 1974 'ਚ ਪਹਿਲਾਂ ਉਹਨਾਂ ਨੇ ਟੈਸਟ ਕੀਤਾ ਸੀ, ਲੇਕਿਨ ਅਟਲ ਬਿਹਾਰੀ ਵਾਜਪਾਈ ਹਿੰਦੂਤਵੀ ਦੱਸਣਾ ਚਾਹੁੰਦੇ ਸੀ ਕਿ ਭਾਈ ਅਸੀਂ ਹੁਣ ਸਾਡਾ ਰਾਜ ਹੈ ਔਰ ਅਸੀਂ ਜਿਹੜਾ ਨਿਊਕਲੀਅਰ ਹੋ ਗਏ। ਔਰ ਉਦੋਂ ਭਾਰਤ ਦੇ ਵਿੱਚ ਜਿੱਥੇ ਜਿੱਥੇ ਵੀ RSS ਦਾ ਔਰ ਇਹਨਾਂ ਦਾ ਪ੍ਰਭਾਵ ਸੀ, ਲੋਕ ਗਲੀਆਂ ਦੇ ਵਿੱਚ ਨੱਚ ਰਹੇ ਸੀ, ਡਾਂਸ ਕਰ ਰਹੇ ਸੀ ਔਰ ਅਮਰੀਕਨ ਔਰ ਪੱਛਮੀ ਜਿਹੜੇ ਅਬਜ਼ਰਵਰ ਨੇ ਉਹਨਾਂ ਨੂੰ ਇਹ ਸਮਝ ਨਹੀਂ ਸੀ ਆ ਰਹੀ। ਉਹਨਾਂ ਨੇ ਕਿਹਾ ਕਿ ਵੀ ਪੀਪਲ ਡਾਂਸਿੰਗ ਫॉर ਨਿਊਕਲੀਅਰ ਬੰਬ, ਕਿ ਵੀ ਇਹ ਤਾਂ ਤਬਾਹੀ ਦੀ ਚੀਜ਼ ਹੈ। ਇਸ ਤਬਾਹੀ ਤੋਂ ਤਾਂ ਇੱਥੇ ਜਦੋਂ ਕੋਈ ਟੈਸਟ ਹੁੰਦੇ ਸੀ ਇੱਥੇ ਕਿਸ ਤਰੀਕੇ ਨਾਲ ਇਹਨਾਂ ਨੇ ਲੋਕਾਂ ਨੇ ਪ੍ਰੋਟੈਸਟ ਕੀਤੇ ਨੇ, ਨਿਊਕਲੀਅਰ ਫ੍ਰੀ ਵਰਲਡ ਹੋਏ, ਦੁਨੀਆ 'ਚ ਨਿਊਕਲੀਅਰ ਹਥਿਆਰ ਨਾ ਹੋਣ, ਕਿਵੇਂ ਦੁਨੀਆ ਦੇ ਲਗਭਗ 170 ਤੋਂ ਜ਼ਿਆਦਾ ਦੇਸ਼ਾਂ ਨੇ ਨਿਊਕਲੀਅਰ ਟੈਸਟ ਬੈਨ ਟਰੀਟੀ ਦੇ ਉੱਤੇ ਦਸਤਖਤ ਕੀਤੇ, ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟਰੀਟੀ ਤੇ ਦਸਤਖਤ ਕੀਤੇ, ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਤੇ ਦਸਤਖਤ ਕੀਤੇ। ਇਹ ਵੱਖਰੀ ਗੱਲ ਹੈ ਕਿ ਪ੍ਰੈਜ਼ੀਡੈਂਟ ਬੁਸ਼ ਨੇ ਇੰਡੀਆ ਨੂੰ ਆਫ ਦਾ ਹੁੱਕ ਕਰਕੇ ਨਿਊਕਲੀਅਰ ਸਪਲਾਇਰ ਗਰੁੱਪ ਚੋਂ ਇੱਕ ਵਾਰੀ ਫੇਰ ਉਹ ਫਲੱਡ ਗੇਟ ਖੋਲ ਦਿੱਤੇ, ਪਰ ਇਹਨਾਂ ਨੂੰ ਸਮਝ ਨਹੀਂ ਸੀ ਆਉਂਦਾ ਕਿ ਵੀ ਇਹਦੇ 'ਚ ਕਿਹੜੀ ਸੈਲੀਬ੍ਰੇਸ਼ਨ ਵਾਲੀ ਗੱਲ ਹੈ, ਇਹ ਤਾਂ ਤਬਾਹੀ ਦੀ ਦਾਸਤਾਨ। ਪਰ ਜਦੋਂ ਅਸੀਂ ਦੇਖ ਰਹੇ ਹਾਂ ਵੀ ਅੱਜ ਕਿਸ ਤਰੀਕੇ ਦਾ ਬਾਰਡਰ ਤੇ ਭਾਰਤ ਪਾਕਿਸਤਾਨ ਦੇ ਟੈਨਸ਼ਨ ਬਿਲਟ ਹੋਈ ਹੈ, ਤੇ ਫਿਰ ਖਬਰਾਂ ਨੇ ਕਿ ਜੀ ਇਹ ਜਿਹੜਾ ਸਾਲ ਹੈ ਇਹ ਭਾਰਤ ਪਾਕਿਸਤਾਨ ਜੰਗ 1965 ਦੀ ਦਾ
ਤੋਂ ਬਾਅਦ ਇਹ 50ਵਾਂ ਸਾਲ ਸਿਲਵਰ ਜੁਬਲੀ ਕਿ ਕਿਹੜੀ ਜੁਬਲੀ ਬਣਾਈ ਹੋਈ ਹੈ ਕਿ ਜੀ ਇਹ ਉਹਨੂੰ ਬੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਔਰ ਇੰਡੀਆ ਗੇਟ ਦੇ ਉੱਤੇ ਹਾਲਾਂ ਇੰਡੀਆ ਗੇਟ ਦਾ ਕੀ ਸਬੰਧ ਹੈ ਭਾਰਤ ਪਾਕਿਸਤਾਨ ਜੰਗ ਨਾਲ? ਇਹ ਅੰਗਰੇਜ਼ਾਂ ਨੇ ਪਹਿਲੀ ਸੰਸਾਰ ਜੰਗ 1914 ਤੋਂ 1919 ਤੱਕ ਜਿਹੜੀ ਚੱਲੀ ਉਹਦੇ 'ਚ ਜਿਹੜੇ ਮਾਰੇ ਗਏ ਲੋਕ ਸੀ ਉਹਨਾਂ ਦੀ ਯਾਦ, ਸੋਲਜਰਸ ਲਈ ਉਹਨਾਂ ਦੀ ਯਾਦ 'ਚ ਬਣਾਈ ਸੀ, ਕਿਉਂਕਿ ਇਹ ਉਹ ਯਾਦ ਹੈ। ਇਹਨਾਂ ਨੇ ਉਹਨੂੰ ਇੰਡੀਆ ਗੇਟ ਦੇ ਅੰਦਰ ਉਹਨੂੰ ਫਿਰ ਅਮਰ ਜੋਤੀ ਬਣਾ ਦਿੱਤਾ, ਵਿੱਚ ਹੀ ਸੈਕੰਡ ਵਰਲਡ ਵਾਰ ਵੀ ਨਾਲ ਜੋੜ ਦਿੱਤਾ, ਵਿੱਚ ਹੀ ਹੁਣ ਦੂਜਾ ਬਣਾ ਕੇ ਫੌਜੀ ਬਣਾ ਦਿੱਤਾ। ਪਹਿਲਾਂ ਤਾਂ ਤੁਹਾਡੀ ਇਹੀ ਗੁਲਾਮ ਜ਼ਹਿਨੀਅਤ ਹੈ ਕਿ ਅੰਗਰੇਜ਼ਾਂ ਦੇ ਤੁਸੀਂ ਜਿਹੜਾ ਹੈ ਉਹ ਦਿੱਤੀਆਂ ਹੋਈਆਂ ਥਾਵਾਂ ਤੇ ਬੈਠੇ ਹੋ ਤੇ ਉਹਨਾਂ ਦੀ ਚੀਜ਼ ਨੂੰ ਆਪਣਾ ਉਹਦੇ ਤੇ ਲੇਬਲ ਲਾ ਕੇ ਕਹਿ ਰਹੇ ਹੋ ਜੀ ਅਸੀਂ, ਔਰ ਉਹਨੂੰ ਬੜਾ ਸੈਲੀਬ੍ਰੇਟ ਕਰ ਰਹੇ ਨੇ ਕਿ ਜੀ ਅੱਜ ਉਹ ਦਿਨ ਹੈ ਜਦੋਂ ਦर्रा ਹਾਜੀ ਪੀਰ ਪਹਿਲਾਂ ਆਕੂਪਾਈ ਹੋਇਆ ਔਰ ਅੱਗੇ ਤੁਰਿਆ ਤੇ ਦਿਸ ਦੈਟ। ਲੇਕਿਨ ਇਹ ਇਸ ਕਿਸਮ ਦਾ ਜਿੰਗੋਇਜ਼ਮ ਇਹਨਾਂ ਨੇ, ਜਿਨ੍ਹਾਂ ਨੇ 1000 ਸਾਲ ਜੁੱਤੀਆਂ ਖਾਧੀਆਂ ਨੇ, ਉਹਨਾਂ ਤੋਂ ਬਾਅਦ ਜਦੋਂ ਇਸ ਕਿਸਮ ਦਾ ਹੁੰਦਾ ਹੈ ਤੇ ਉਹ ਕਿਤੇ ਨਾ ਕਿਤੇ ਸਮਝ ਆ ਸਕਦਾ। ਪਰ ਜਿਹੜੀ ਇਸ ਦੇ ਨਾਲ ਹੋਰ ਵੱਡੀ ਤਰਾਸਦੀ ਹੈ ਕਿ ਇੱਕ ਪਾਸੇ ਤਾਂ ਇਹ ਸੈਲੀਬ੍ਰੇਟ ਕਰ ਰਹੇ ਨੇ ਕਿ ਜੀ ਅਸੀਂ ਬਹੁਤ ਵੱਡੀ ਜਿਹੜੀ ਹੈ ਜਿੱਤ ਹਾਸਲ ਕੀਤੀ ਸੀ 50 ਸਾਲ ਪਹਿਲਾਂ ਜੀ, ਪਰ ਕੁਝ ਫਾਸਲੇ ਦੇ ਉੱਤੇ ਹੀ ਉਸ ਇੰਡੀਆ ਗੇਟ ਤੋਂ ਜੰਤਰ ਮੰਤਰ ਰੋਡ ਦੇ ਉੱਤੇ ਉਹ ਹੀਰੋ, ਜਿਨ੍ਹਾਂ ਨੂੰ ਇੱਕ ਪਾਸੇ ਹੀਰੋ ਕਹਿ ਕੇ ਮੈਡਲ ਵੀਰ ਚੱਕਰ ਵਾਲੇ ਨੇ, ਉਹਨਾਂ ਦੀ ਛਾਤੀ ਭਰੀ ਹੋਈ ਹੈ ਤਗਮਿਆਂ ਦੇ ਨਾਲ, ਤੇ ਉਹ ਪਿਛਲੇ 75 ਦਿਨ ਤੋਂ ਜਿਹੜੇ ਨੇ ਉਹ ਭੁੱਖ ਹੜਤਾਲ ਤੇ ਬੈਠੇ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਫੌਜੀ, ਜਿਨ੍ਹਾਂ ਦੀ ਬੜੀ ਸਿੰਪਲ ਜਿਹੀ ਮੰਗ ਹੈ ਕਿ 1 ਮੈਨ 1 ਰੈਂਕ ਔਰ 1 ਰੈਂਕ 1 ਪੈਨਸ਼ਨ ਹੈ ਜੀ। ਉਹਨਾਂ ਨੇ ਆਰਗੇਨਾਈਜੇਸ਼ਨ ਦਾ ਨਾਂ ਹੀ ਜਿਹੜਾ ਹੈ OROP ਰੱਖਿਆ, 1 ਰੈਂਕ 1 ਪੈਨਸ਼ਨ ਜੀ। ਔਰ ਇਹਦਾ ਬੜਾ ਜਿੰਨਾ ਕੁ ਮੈਨੂੰ ਸਮਝ ਆਇਆ, ਹਾਲਾਂਕਿ ਮੈਂ ਪਹਿਲਾਂ ਕਦੇ ਇਹਦੇ 'ਚ ਦਿਲਚਸਪੀ ਨਹੀਂ ਲਈ, ਮੈਨੂੰ ਹਮੇਸ਼ਾ ਹੀ ਰਿਹਾ ਵੀ ਇਹ ਵਿਚਾਰੇ ਮਰਸਨਰੀ ਨੇ, ਜਿਵੇਂ ਅੰਗਰੇਜ਼ਾਂ ਨੇ ਵਰਤਿਆ ਇਹ ਵਰਤੇ ਗਏ। ਪਰ ਜਦੋਂ ਮੈਂ ਦੇਖਦਾ ਹਾਂ ਕਿ ਉਹ ਜਿਹੜੇ ਬਹੁਤ ਸਾਰੇ ਭੁੱਖ ਹੜਤਾਲ ਤੇ ਬੈਠੇ ਨੇ ਔਰ ਲਗਾਤਾਰ ਉਹਨਾਂ 'ਚ ਬਹੁਤੇ ਸਿੱਖ ਨੇ ਬਜ਼ੁਰਗ, ਕੋਈ 80 ਸਾਲਾਂ ਦਾ, ਕੋਈ 85 ਦਾ ਹੋਣਾ ਹੈ, ਔਰ ਵਿਚਾਰੇ ਕੋਈ ਸੈਕੰਡ ਵਰਲਡ ਵਾਰ ਵਾਲਾ ਵੀ ਸ਼ਾਇਦ ਕੋਈ ਸਰਵਾਈਵਰ ਹੋਏ, ਕਿ ਵੀ ਫਿਰ ਮੈਂ ਥੋੜਾ ਬਹੁਤ ਇਹ ਸਮਝਣ ਦੀ ਕੋਸ਼ਿਸ਼ ਕੀਤੀ ਵੀ ਇਹ ਕੀ ਹੈ। ਔਰ ਇਹ ਜਿਹੜਾ ਰੈਂਕ 1 ਪੈਨਸ਼ਨ ਦੀ ਮੰਗ ਜਿਹੜੀ ਕਿ BJP ਨੇ ਆਪਣੇ ਮੈਨੀਫੈਸਟੋ 'ਚ ਵੀ ਕਹੀ ਸੀ ਅਸੀਂ ਮੰਨਾਂਗੇ, ਭਾਰਤ ਦੀ ਪਾਰਲੀਮੈਂਟ ਨੇ ਇਸ ਦੇ ਬਾਰੇ ਪਾਸ ਕੀਤਾ ਹੋਇਆ ਹੈ। ਔਰ ਇਹ ਕੀ ਹੈ? ਔਰ ਮੈਨੂੰ ਯਾਦ ਹੈ ਉਦੋਂ ਵੀ ਮੈਂ ਪਹਿਲਾਂ ਦਾ ਇੰਟਰਸਟ ਨਹੀਂ, ਅੱਜ ਤੋਂ ਸ਼ਾਇਦ ਸਾਲ ਪਹਿਲਾਂ ਦੀ ਗੱਲ ਹੋਏਗੀ ਕਿ ਫਰੀਮੌਂਟ ਗੁਰਦੁਆਰਾ ਸਾਹਿਬ ਮੈਂ ਲੈਕਚਰ ਕਰਕੇ ਬਾਹਰ ਆਇਆ ਤੇ ਇੱਕ ਬੜੇ ਉੱਚੇ ਲੰਮੇ ਫੌਜੀ 6 ਫੁੱਟ ਉੱਚੇ ਦਾੜੀ ਚੜਾਈ ਹੋਈ ਸੀ ਜਿਵੇਂ ਫੌਜੀਆਂ ਦਾ ਹੁੰਦਾ, ਉਹ ਆਏ ਤੇ ਆ ਕੇ ਫਤਿਹ ਬੁਲਾ ਕੇ ਮੈਨੂੰ ਕਹਿਣ ਲੱਗੇ ਕਿ ਡਾਕਟਰ ਸਾਹਿਬ ਤੁਸੀਂ ਬੜਾ ਅੱਛੀ ਪ੍ਰੈਜੈਂਟੇਸ਼ਨ ਦਿੱਤੀ ਹੈ, ਸਾਡਾ ਵੀ ਕੁਝ ਕਰੋ। ਮੈਂ ਕਿਹਾ ਜੀ ਤੁਸੀਂ ਦੱਸੋ ਕਿਵੇਂ? ਕਹਿੰਦੇ ਜੀ ਇਹ ਸਾਡਾ 1 ਰੈਂਕ 1 ਪੈਨਸ਼ਨ ਦਾ, ਤੁਸੀਂ ਇਹਨੂੰ ਹਮਾਇਤ ਦਿਓ, ਇਹਦੇ ਲਈ ਤੁਸੀਂ ਬੋਲੋ ਵੀ, ਇਹਦੇ ਲਈ ਤੁਸੀਂ ਲਿਖੋ ਵੀ, ਤੁਹਾਡੀਆਂ ਲਿਖਤਾਂ ਮੈਂ ਪੜ੍ਹਦਾ। ਤੇ ਮੈਂ ਉਹਨਾਂ ਨੂੰ ਹਾਸੇ 'ਚ ਕਿਹਾ, ਮੈਂ ਕਿਹਾ ਜੀ ਹੁਣ ਤਾਂ ਜਿੰਨੀ ਕੁ ਮਿਲਦੀ ਹੈ ਜੇ ਮੈਂ ਕੀਤਾ ਤਾਂ ਇਹ ਵੀ ਬੰਦ ਹੋ ਜਾਣੀ ਤੁਹਾਡੀ। ਤੇ ਉਹਨਾਂ ਵਿਚਾਰਿਆਂ ਨੂੰ ਭੋਲੇ ਜਿਵੇਂ ਹੁੰਦਾ ਬੰਦਾ ਲੱਭਦਾ ਹੁੰਦਾ ਕਿ ਕਿਤੋਂ ਤਾਂ ਸਾਨੂੰ ਹਮਾਇਤ ਮਿਲੇ ਗੱਲ ਜਿਹੜੀ ਹੈ। ਪਰ ਹੁਣ ਜਦੋਂ ਕਿ ਇਹ ਇਸ ਲੈਵਲ ਦੇ ਉੱਤੇ ਗੱਲ ਗਈ ਹੈ ਕਿ ਵੀ ਬਜ਼ੁਰਗ ਮਾਈਆਂ ਬੈਠੀਆਂ ਨੇ, ਵਾਰ ਵਿਡੋਜ਼ ਜਿਹੜੀਆਂ ਜਿਨ੍ਹਾਂ ਦੇ ਬੰਦੇ ਸ਼ਹੀਦ ਹੋ ਗਏ, ਔਰ ਉਹ ਸਾਰਿਆਂ ਨੂੰ ਦੇਖ ਕੇ ਤੇ ਫਿਰ ਗੱਲ ਬੜੀ ਸਿੰਪਲ ਜਿਹੀ ਹੈ। ਔਰ ਜਿਹੜੀ ਉਹਦੇ 'ਚ ਇਹ ਹੈ ਕਿ ਵੀ ਇੱਕ ਲੈਫਟੀਨੈਂਟ ਜਨਰਲ ਰਿਟਾਇਰ ਹੁੰਦਾ ਹੈ ਸੇ 1980 ਦੇ ਵਿੱਚ, ਤੇ ਇੱਕ ਮੇਜਰ ਰਿਟਾਇਰ ਹੁੰਦਾ ਹੈ 2014 'ਚ। ਹੁਣ ਜਿਹੜਾ ਲੈਫਟੀਨੈਂਟ ਜਨਰਲ ਰਿਟਾਇਰ ਹੋਇਆ, ਜਿੰਨੀ ਉਹਦੀ ਪੈਨਸ਼ਨ ਚੱਲ ਰਹੀ ਆ 1980 ਤੋਂ ਜਦੋਂ ਰਿਟਾਇਰ ਹੋਇਆ ਉਨੀ ਰਹਿਣੀ ਆ, ਤੇ ਜਿਹੜਾ ਹੁਣ ਮੇਜਰ ਰਿਟਾਇਰ ਹੁੰਦਾ ਉਹਦੀ ਪੈਨਸ਼ਨ ਉਨੀ ਹੈ ਜਿੰਨੀ ਕਿ ਲੈਫਟੀਨੈਂਟ ਜਨਰਲ ਦੀ। ਸੋ ਉਹਨਾਂ ਨੇ ਕਿਹਾ ਜੀ ਇਹਨੂੰ ਕੰਸੋਲੀਡੇਟ ਕਰ ਦਿਓ ਕਿ ਵੀ ਕਿੰਨੇ ਕੁ ਰੈਂਕ ਨੇ ਫੌਜ ਦੇ, ਉਹਦੇ 'ਚ ਤੁਸੀਂ ਰੱਖ ਦਿਓ ਕਿ ਭਾਈ ਜਿਹੜੀ ਵੀ ਜਿਹੜਾ ਇੱਕ ਰੈਂਕ ਇੱਕ ਪੈਨਸ਼ਨ, ਕਿ ਵੀ ਉਹ ਕਰਨਲ 1980 'ਚ ਸੀ, 90 'ਚ ਸੀ, 2000 ਸੀ, ਜਾਣ ਤਾਂ ਉਹਨੇ ਤਲੀ ਤੇ ਰੱਖੀ ਜੇ ਉਹਨੇ ਦੇਸ਼ ਨੂੰ ਦਿੱਤਾ। ਪਰ ਹੁਣ ਉੱਥੇ ਐਟੀਟਿਊਡ ਇਹ ਹੈ ਜਿਵੇਂ ਸੈਂਟਰਲ ਮਿਨਿਸਟਰ ਨੇ ਕਿਹਾ ਸੀ ਕਿ ਦੇ ਆਰ ਪੇਡ ਟੂ ਡਾਈ, ਕਿ ਅਸੀਂ ਉਹਨਾਂ ਨੂੰ ਇਸ ਲਈ ਤਾਂ ਪੇ ਕਰਦੇ ਹਾਂ ਕਿ ਵੀ ਉਹ ਮਰਨ। ਸੋ ਜਿੱਥੇ ਇਸ ਕਿਸਮ ਦਾ ਐਟੀਟਿਊਡ ਹੈ ਔਰ ਇਸ ਕਿਸਮ ਦੀ ਬਣੀਆਂ ਮੈਂਟੈਲਿਟੀ ਜਿਹੜੀ ਹੈ ਉਹ ਹੈ, ਔਰ ਉਹਨਾਂ ਨੂੰ ਸ਼ਾਇਦ ਮੈਂ ਦੇਖ ਰਿਹਾ ਸੀ ਵੀ ਇਸ ਜੇ ਲਾਗੂ ਹੋਏ ਤਾਂ ਇਹਦਾ ਫਾਇਦਾ ਕਿੰਨਿਆਂ ਨੂੰ ਹੋਏਗਾ। ਸੋ ਉਹਦੇ 'ਚ ਆਇਆ ਵੀ ਕਲੋਜ਼ ਟੂ 2 ਮਿਲੀਅਨ 20 ਲੱਖ ਦੇ ਕਰੀਬ ਰਿਟਾਇਰਡ, ਔਰ ਸ਼ਾਇਦ ਉਹਨਾਂ 'ਚ 7 ਲੱਖ ਦੇ ਕਰੀਬ ਵਿਡੋਜ਼ ਨੇ
ਜਿਹੜੀਆਂ ਵਿਚਾਰੀਆਂ 1 ਮਿਲੀਅਨ ਦੇ ਕਰੀਬ ਬੰਦੇ ਉਹਨਾਂ ਨੂੰ ਫਾਇਦਾ ਹੋਏਗਾ, 7 ਲੱਖ ਵਿਡੋਜ਼, 2 ਮਿਲੀਅਨ ਦੇ ਲਗਭਗ ਟੋਟਲ ਫਿਗਰ ਬਣਦੀ ਹੈ ਜੀ। ਪਰ ਜਿਸ ਮੁਲਕ ਦੇ ਵਿੱਚ ਅਰਬਾਂ ਰੁਪਏ ਖਾ ਗਏ ਲੋਕ, ਇਹ ਉਹ ਨੇ। ਹਾਲਾਂਕਿ ਅਸੀਂ ਕੋਈ ਐਡਵੋਕੇਸੀ ਨਹੀਂ ਕਰਦੇ ਕਿ ਭਾਈ ਇਹ ਸਾਰੇ ਪਾਰਟ ਦੇ ਨਾਲ ਕੀ ਜੁੜਿਆ ਹੋਇਆ, ਪਰ ਇੱਕ ਤੁਸੀਂ ਕਾਮਨ ਲੈਵਲ ਤੋਂ ਵੀ ਦੇਖੋ ਕਿ ਇੱਕ ਭਰ ਜਵਾਨੀ 'ਚ ਜਿਹੜੇ ਦੇਸ਼ ਦੇ ਨਾਂ ਥੱਲੇ ਭਾਵੇਂ ਉਹ ਮਰਸਨਰੀ ਬਣ ਜਾਂਦੇ ਨੇ, ਅਲਟੀਮੇਟਲੀ ਜਾਂਦੇ ਨੇ, ਉਹ ਆਪਣਾ ਬੈਸਟ ਦਿੰਦੇ ਨੇ ਜ਼ਿੰਦਗੀ ਦਾ, ਸਫ਼ਰ ਵੀ ਕਰਦੇ ਨੇ, ਫੈਮਿਲੀ ਕਿਤੇ ਹੈ, ਆਪ ਕਿਤੇ ਹੈ, ਹਮੇਸ਼ਾ ਐਕਸਪੋਜ਼ਰ ਹੁੰਦੇ, ਔਰ ਉਹ ਉਹਨਾਂ ਦੇ ਵਿੱਚ ਉਹ ਜਦੋਂ ਵਾਪਸ ਆਉਂਦੇ ਨੇ ਤੁਸੀਂ ਐਟਲੀਸਟ ਉਹਨਾਂ ਦੀ 올ਡ ਏਜ ਤਾਂ ਗ੍ਰੇਸਫੁਲ ਬਣਾਓ। ਜੀ ਬਿਲਕੁਲ। ਲੇਕਿਨ ਇੱਕ ਪਾਸੇ ਉਹ ਨੇ ਜਿਨ੍ਹਾਂ ਨੇ ਲੁੱਟ ਕੇ ਖਾ ਲਿਆ ਸਾਰਾ ਦੇਸ਼, ਉਹ ਸਲੂਟ ਲੈ ਰਹੇ ਨੇ ਤੇ ਉਹ ਵਿਚਾਰੇ ਸਲੂਟ ਦੇ ਰਹੇ ਹੁੰਦੇ ਨੇ। ਔਰ ਮੈਂ ਤਾਰੀਫ ਕਰਦਾ ਕਿ ਵੀ ਉਹਨਾਂ ਨੂੰ ਜਦੋਂ ਐਤਕੀ ਬਹੁਤ ਸਾਰੇ ਉਹਨਾਂ ਫੌਜੀਆਂ ਨੂੰ ਸੱਦਾ ਸੀ ਕਿ ਵੀ ਉਹ ਉਸ ਅਮਰ ਜੋਤੀ ਜਾਂ ਇੰਡੀਆ ਗੇਟ ਦੇ ਸਮਾਗਮ ਸ਼ਾਮਲ, ਉਹਨਾਂ ਨੇ ਨਾ ਕਰ ਦਿੱਤੀ। ਉਹਨਾਂ 'ਚ ਜਿਹੜੇ ਨੇ ਕੁਝ ਮੇਜਰ ਜਨਰਲ ਰੈਂਕ ਦੇ 2-3 ਮੈਂ ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਭਰਾਵਾਂ ਦੇ ਨਾਲ ਖਲੋਵਾਂਗੇ। ਸੋ ਹੁਣ ਇਹ ਕਿਸ ਕਿਸਮ ਦੀ ਹਕੂਮਤ ਹੈ ਕਿ ਜਿਹੜੀ ਆਪਣੇ ਫੌਜੀਆਂ ਨੂੰ ਇਸ ਕਿਸਮ ਦੀ ਲਾਈਨ ਜਿਹੜੀ ਹੈ ਉਸ ਦੇ ਉੱਤੇ ਤੋਰ ਰਹੀ ਹੈ। ਕੱਲ ਨੂੰ ਹੁਣ ਜੇ 1 ਮਿਲੀਅਨ ਤੋਂ ਜ਼ਿਆਦਾ ਇਹ ਨੇ ਰਿਟਾਇਰਡ, ਜੇ ਇਹਨਾਂ ਨੇ ਹਥਿਆਰ ਚੁੱਕ ਲਏ ਜੀ, ਹੁਣ ਇਹਨਾਂ 'ਚ ਤਾਂ ਕੋਈ ਜਿਹੜਾ ਇਹ ਤਾਂ ਕੋਈ ਖਾਲਿਸਤਾਨੀ ਤੇ ਕੋਈ ਕਸ਼ਮੀਰੀ ਤੇ ਕੋਈ ਨਾਗਿਆਂ ਦੇ ਲਈ ਨਹੀਂ ਲੜ ਰਹੇ, ਇਹਨਾਂ ਨੇ ਤਾਂ ਆਪਣੀਆਂ ਜਾਨਾਂ ਇਸ ਲਈ ਦੇਸ਼ ਨੂੰ ਦਿੱਤੀਆਂ ਕਿ ਇਹ ਦੇਸ਼ ਨੂੰ ਜਿਹੜਾ ਉਹ ਟੁੱਟਣ ਨਾ ਦੇਣ। ਬਾਰਡਰਾਂ ਤੇ ਵੀ ਲੜੇ, ਇਨਰ ਵੀ ਤੁਸੀਂ ਇਸਤੇਮਾਲ ਕੀਤਾ, ਇਸੇ ਫੌਜ ਤੋਂ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ, ਇਸੇ ਫੌਜ ਨੂੰ ਤੁਸੀਂ ਥਾਂ ਇਸਤੇਮਾਲ ਕੀਤਾ, ਉਹ ਤੁਹਾਡੇ ਲਾਇਲ ਜਿਹੜਾ ਉਹ ਬਣ ਕੇ ਹਰ ਥਾਂ ਉਹਨਾਂ ਨੇ ਤੁਹਾਡਾ ਆਰਡਰ ਅਬੇ ਕੀਤਾ। ਸੋ ਇਹ ਗੱਲ ਆਪਣੇ ਆਪ ਦੇ ਵਿੱਚ ਵੀ ਦੱਸਣ ਲਈ ਕਾਫੀ ਹੈ ਕਿ ਉਸ ਸਿਸਟਮ ਦੇ ਵਿੱਚ ਇਹੀ ਨਹੀਂ ਘੱਟ ਗਿਣਤੀਆਂ ਜਾਂ ਦਲਿਤ ਭਾਈਚਾਰਾ ਜਾਂ ਹੋਰ ਜਿਹੜੇ ਸਮਾਜਿਕ ਤੌਰ ਦੇ ਉੱਤੇ ਦਬਾਏ ਹੋਏ ਨੇ, ਈਵਨ ਜਿਹੜੇ ਬੈਸਟ ਨੇ, ਕਿਸ ਕਿਸਮ ਦਾ ਇਹ ਸਿਸਟਮ ਹੈ ਕਿ ਵੀ ਜਿਸ ਦੇਸ਼ ਦਾ ਫੌਜੀ ਜਿਹੜਾ ਜਿਹਨੇ ਜ਼ਿੰਦਗੀ ਦਾ ਬੈਸਟ ਪਾਰਟ ਦਿੱਤਾ ਹੈ, ਉਹ ਭੁੱਖਾ ਬੈਠਾ ਉੱਥੇ ਆ ਕੇ, ਔਰ ਜਿਵੇਂ ਆ 15 ਅਗਸਤ ਦੇ ਵੇਲੇ ਪੁਲਸੀਆਂ ਨੇ ਉਹਨਾਂ ਨੂੰ ਟ੍ਰੀਟ ਕੀਤਾ, ਉਹਨਾਂ ਦੀਆਂ ਕਈਆਂ ਦੇ ਕੱਪੜੇ ਪਾੜਨ ਤੱਕ ਗਏ ਔਰ ਲਾਠੀ ਚਾਰਜ ਦਾ ਉਹਨਾਂ ਨੂੰ ਸ਼ਿਕਾਰ ਬਣਾਉਣ ਤੱਕ ਗਏ। ਇਹ ਵੱਖਰੀ ਗੱਲ ਹੈ ਕਿ ਅਖੀਰ ਵੇਲੇ ਰੁਕ ਗਏ ਕਿਉਂਕਿ ਇੰਨਾ ਰੌਲਾ ਪੈ ਗਿਆ। ਸੋ ਇੱਕ ਪਾਸੇ ਤਾਂ ਇਹ ਲਾਈਨ ਚੱਲ ਰਹੀ ਹੈ ਤੇ ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਜੀ ਕਿ ਅਸੀਂ ਜਿਹੜਾ ਇਸ ਦੇਸ਼ ਦੇ ਵਿੱਚ ਖੁਸ਼ਹਾਲੀ, ਵਿਕਾਸ ਤੇ ਫਲਾਣਾ ਤੇ ਢਿਮਕਾ, ਇਸ ਸਾਰੇ ਦਾ ਕੀ ਮਤਲਬ ਰਹਿ ਜਾਂਦਾ। ਹੁਣ ਇੱਕ ਗੱਲ ਜਿਹੜੀ ਇਸ ਖਬਰ ਦੇ ਨਾਲ ਹੀ ਮੈਂ ਦੇਖੀ ਕਿ ਜੀ ਅੱਜ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਜਿਹੜੀ ਦਿੱਲੀ ਦੇ ਵਿੱਚ ਔਰੰਗਜ਼ੇਬ ਰੋਡ ਹੈ ਉਹਦਾ ਨਾਂ ਨਿਊ ਦਿੱਲੀ ਨਗਰਪਾਲਿਕਾ ਪਰਿਸ਼ਦ ਨੇ ਜਿਹੜਾ ਅਬਦੁਲ ਕਲਾਮ ਰੋਡ ਰੱਖ ਦਿੱਤਾ। ਹੁਣ ਹਾਲਾਂ ਆਮ ਨੂੰ ਲੱਗੇਗਾ, ਸਾਡੇ ਵੀ ਕਈ ਭਰਾਵਾਂ ਨੂੰ, ਜੇ ਅਸੀਂ ਕਿਤੇ ਹੁਣ ਔਰੰਗਜ਼ੇਬ ਦੇ ਵਕੀਲ ਬਣ ਕੇ ਆਏ, ਜੋ ਔਰੰਗਜ਼ੇਬ ਨੇ ਤਾਂ ਸਾਡੇ 9ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਔਰ ਜ਼ੁਲਮ ਕੀਤਾ। ਗੱਲ ਇਹ ਨਹੀਂ ਹੈ। ਗੱਲ ਮੈਂ ਜਦੋਂ ਅਕਸਰ ਇਹ ਕਿਸੇ ਦੀ ਕੋਟ ਹੀ ਹੈ ਮੈਂ ਦੁਹਰਾਉਂਦਾ ਹੈ ਕਿ ਜਿਹੜੀ ਬਹੁ ਗਿਣਤੀ ਹੁੰਦੀ ਹੈ, ਮੈਜੋਰਿਟੀ ਹੁੰਦੀ ਹੈ, ਉਸ ਦਾ ਪੈਟਰੀਓਟਿਜ਼ਮ ਜਾਂ ਉਸ ਦੀ ਦੇਸ਼ ਭਗਤੀ ਤਾਂ ਫॉर ਗ੍ਰਾਂਟਡ ਹੁੰਦੀ ਹੈ ਵੀ ਉਹਨੇ ਦੇਸ਼ ਭਗਤ ਹੋਣਾ ਹੀ ਹੈ ਜੀ। ਪਰ ਘੱਟ ਗਿਣਤੀਆਂ ਨੂੰ ਹਰ ਗਲੀ ਦੇ ਮੋੜ ਤੇ ਸਾਬਤ ਕਰਨਾ ਪੈਂਦਾ ਹੈ ਕਿ ਉਹ ਦੇਸ਼ ਭਗਤ ਨੇ। ਹੁਣ ਆ ਜਿਹੜੇ ਫੌਜੀ ਜਿੰਨੇ ਕਿ ਬੈਠੇ ਮੈਨੂੰ ਨਜ਼ਰ ਆਏ ਨੇ, ਹਾਲਾਂ ਜਿਨ੍ਹਾਂ ਨੂੰ ਫਾਇਦਾ ਹੋਣਾ 1 ਮਿਲੀਅਨ ਚ, ਉਹਨਾਂ 'ਚ ਬਹੁਤ ਗਿਣਤੀ ਦੂਜਿਆਂ ਦੀ ਹੋਏਗੀ, ਪਰ ਜ਼ਾਹਰ ਹੈ ਕਿ ਇਹਨਾਂ 'ਚੋਂ ਬਹੁਤੇ ਜਿਹੜੇ ਭੁੱਖ ਹੜਤਾਲਾਂ ਤੇ ਲਗਾਤਾਰਤਾ ਨਾਲ ਚੱਲ ਰਹੇ ਨੇ ਉਹ ਸਿੱਖ ਫੌਜੀ ਨੇ। ਔਰ ਜੇ ਸ਼ਾਇਦ ਹਕੂਮਤ ਨੂੰ ਵੀ ਇਹ ਲੱਗਦਾ ਹੋਣਾ ਕਿ ਜੀ ਇਹਦੇ ਨਾਲ ਵੀ ਸਿੱਖਾਂ ਦਾ ਹੀ ਫਾਇਦਾ ਹੋਣਾ, ਹਾਲਾਂਕਿ ਇਹ ਨਹੀਂ ਹੈ ਗੱਲ। ਸੋ ਇੱਕ ਪਾਸੇ ਤਾਂ ਇਹ ਪਾਰਟ ਹੈ ਕਿ ਜਿੱਥੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਮੁਲਕ ਦੇ ਲਈ ਦਿੱਤੀ ਉਹਨਾਂ ਨੂੰ ਤੁਸੀਂ ਇਗਨੋਰ ਕਰ ਰਹੇ ਹੋ ਕਿਉਂਕਿ ਉਹ ਤੁਹਾਨੂੰ ਲੱਗਦਾ ਵੀ ਇਹ ਦੇਸ਼ ਭਗਤੀ ਵਾਲਾ ਖਾਨੇ 'ਚ ਇਹਨੂੰ ਇਸ ਪ੍ਰਿਜ਼ਮ ਨਾਲ ਨਾ ਦੇਖੋ, ਹੋਰ ਦੇ ਨਾਲ ਦੇਖੋ ਜੀ। ਹੁਣ ਕੇਜਰੀਵਾਲ ਆਪਣੇ ਆਪ ਨੂੰ ਪਹਿਲਾਂ ਨਾਸਤਕ ਸਾਬਤ ਕਰਦਾ ਸੀ, ਫਿਰ ਆਇਆ, ਫਿਰ ਇਲੈਕਸ਼ਨਾਂ ਦੇ ਨੇੜੇ ਵੱਡਾ ਸਾਰਾ ਟਿੱਕਾ ਲਾ ਲਿਆ। ਹੁਣ ਮੰਗ ਤਾਂ ਇਹ ਪਹਿਲਾਂ ਬੀਜੇਪੀ ਦੀ ਚਲਾਕੀ ਸੀ ਕਿ ਬੀਜੇਪੀ ਚਾਹੁੰਦੀ ਸੀ ਕਰਾਉਣ ਦੀ, ਈਵਨ ਮਨਜੀਤ ਸਿੰਘ ਜੀਕੇ ਵਗੈਰਾ ਤੋਂ ਵੀ ਕਰਵਾਈ। ਫਿਰ ਇਹ ਬੀਜੇਪੀ ਦੇ ਏਜੰਡੇ ਤੇ ਕੰਮ ਕਰਨਾ ਨਹੀਂ ਤਾਂ ਹੋਰ ਕੀ ਕਰਨਾ। ਸੋ ਗੱਲ ਮੈਂ ਜਿਹੜੀ ਇਹ ਕਿਹਾ ਕਿ ਇਸ ਵੇਲੇ ਜਿਹੜਾ ਟ੍ਰੈਂਡ ਹੈ ਉਹ ਇਹ ਹੈ ਕਿ ਬਹੁ ਗਿਣਤੀ ਦੀ ਮਾਨਸਿਕਤਾ ਨੂੰ ਕਿਵੇਂ ਖੁਸ਼ ਕੀਤਾ ਜਾਏ। ਕਿ ਕੇਜਰੀਵਾਲ ਨੂੰ ਲੱਗਦਾ ਹੈ ਕਿ ਜੇ ਉਹਦੇ ਤੇ ਜਿਹੜੇ ਲੇਬਲ ਦੂਜੇ ਲੱਗੇ, ਖੱਬੇ ਪੱਖੀ ਲੱਗੇ ਤੇ ਦੂਜਾ, ਤੇ ਉਹ ਮੈਜੋਰਿਟੀ ਹਿੰਦੂਆਂ ਨੂੰ ਇਹ ਮੈਸੇਜ ਦੇ ਰਿਹਾ ਹੈ ਕਿ ਜੀ ਦੇਖੋ ਔਰੰਗਜ਼ੇਬ ਦਾ ਤੁਹਾਨੂੰ ਇਤਰਾਜ਼ ਸੀ, ਅਸੀਂ ਔਰੰਗਜ਼ੇਬ ਦੇ ਨਾਂ ਦੇ ਉੱਤੇ ਸੜਕ ਦਾ ਨਾਂ ਬਦਲ ਕੇ ਜਿਹੜਾ
ਉਹ ਅਬਦੁਲ ਕਲਾਮ ਰੋਡ ਰੱਖ ਦਿੱਤਾ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਜਿਵੇਂ ਪਾਕਿਸਤਾਨ 'ਚ ਵੀ ਇਹ ਟ੍ਰੈਂਡ ਰਿਹਾ, ਕਿਸੇ ਹੋਰ ਹਵਾਲੇ ਨਾਲ ਰਿਹਾ। ਉਹ ਲਾਇਲਪੁਰ ਹੈ, ਲਾਇਲਪੁਰ ਕਮਿਸ਼ਨਰ ਜਾਂ ਡਿਪਟੀ ਕਮਿਸ਼ਨਰ ਲਾਇਲ ਸੀ ਜਿਹਨੇ ਉਸ ਸ਼ਹਿਰ ਨੂੰ ਬਣਾਇਆ, ਉਹਦੇ ਨਾਂ ਤੇ ਲਾਇਲਪੁਰ ਸੀ। ਉਹਦਾ ਨਾਂ ਫੈਸਲਾਬਾਦ ਰੱਖ ਦਿੱਤਾ। ਕਿੰਗ ਫੈਸਲ ਸਾਊਦੀ ਅਰੇਬੀਆ ਦਾ ਸੀ, ਪੈਸੇ ਦਿੰਦਾ ਸੀ ਉਧਰ ਕੋਈ ਹੈਲਪ, ਉਹਦੇ ਨਾਲ। ਹੁਣ ਫੈਸਲਾਬਾਦ ਕਿੰਗ ਫੈਸਲ ਨਾਲ ਲਾਇਲਪੁਰ ਦਾ ਕੀ? ਤੁਸੀਂ ਜੇ ਫੈਸਲ ਨੂੰ ਆਨਰ ਹੀ ਕਰਨਾ ਹੈ, ਉਹਨੂੰ ਕਹੋ ਕਿ ਭਾਈ ਕਿਤੇ ਹੋਰ ਜ਼ਮੀਨ ਲੈ ਕੇ ਸ਼ਹਿਰ ਵਸਾਏ, ਉੱਥੇ ਘਰ ਬਣਾ ਕੇ ਦੇ ਗਰੀਬ ਲੋਕਾਂ ਨੂੰ। ਲੋਕ ਵੀ ਯਾਦ ਕਰਨਗੇ ਬਈ ਇਹ ਤਾਂ ਫੈਸਲ ਦੀ ਬਦੌਲਤ ਜਿਹੜਾ ਸਾਨੂੰ ਮਿਲਿਆ। ਤੇ ਜੇ ਲਾਇਲ ਨੇ ਕੋਈ ਕੰਮ ਕਰਕੇ ਇੱਕ ਪਲੈਨਡ ਸਿਟੀ ਬਣਾਈ, ਜਿਹਦੀ ਉਦੋਂ ਵੀ ਧੁੰਮਾਂ ਸੀ ਔਰ ਅੱਜ ਵੀ ਉਹ ਇੱਕ ਪਲੈਨਡ ਸਿਟੀ ਚੋਂ ਹੈ, ਇਹ ਕਿਹਦੇ ਕੋਲ? ਇਹ ਕਿਉਂ ਇਸ ਕਿਸਮ ਦੀ ਘਟੀਆ ਸਿਆਸਤ ਕਿ ਜੀ ਤੁਸੀਂ ਫੈਸਲ ਨੂੰ ਖੁਸ਼ ਕਰਨਾ ਤੇ ਫੈਸਲਾਬਾਦ ਹੋ ਗਏ ਜੀ। ਹੁਣ ਇਸੇ ਤਰ੍ਹਾਂ ਇਹ ਪਾਰਟ ਗਿਆਨੀ ਜ਼ੈਲ ਸਿੰਘ ਪੰਜਾਬ ਚ ਰੋਪੜ ਹੈ, ਰੋਪੜ ਤਹਿਸੀਲ ਸੀ ਕਿਸੇ ਵੇਲੇ ਅੰਬਾਲੇ ਦੀ। ਰੋਪੜ ਚ ਇਤਿਹਾਸਕ ਸੰਧੀ ਹੋਈ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੀ, ਤੇ ਉਹ ਜ਼ੈਲ ਸਿੰਘ ਇਸ ਦੌੜ ਦੇ ਵਿੱਚ ਕਿ ਜੀ ਮੈਂ ਇੱਥੇ ਉਹ ਸਟੂਡੀਓ ਬਣਾ ਦੇਣੇ ਨੇ, ਬਾਲੀਵੁੱਡ ਫਿਲਮ ਇੰਡਸਟਰੀ ਬੰਬਈ ਦੀਆਂ ਇੱਥੇ ਬ੍ਰਾਂਚਾਂ ਬਣ ਜਾਣਗੀਆਂ, ਉਹਨੇ ਰੋਪੜ ਦਾ ਨਾਂ ਬਦਲ ਕੇ ਰੂਪਨਗਰ ਰੱਖ ਦਿੱਤਾ ਕਿ ਜੀ ਇਹ ਖੂਬਸੂਰਤੀ ਦਾ ਨਗਰ। ਉਹ ਕਿਹੜੀ ਖੂਬਸੂਰਤੀ ਉੱਥੇ ਆਈ? ਉੱਥੋਂ ਤੁਰਿਆ ਤੇ ਸੀ ਕਿ ਵੀ ਇਹ ਰੋਪੜ ਹੈ, ਇਤਿਹਾਸਕ ਤਾਂ ਹੈ। ਤੁਸੀਂ ਉਸ ਦਾ ਨਾਂ ਜਿਹੜਾ ਉਹ ਇਹ ਖੁਸ਼ ਕਰਨ ਦੇ ਲਈ ਕਿ ਜੀ ਠੀਕ ਹੈ ਇਹਨਾਂ ਨੂੰ ਬਾਲੀਵੁੱਡ ਵਾਲਿਆਂ ਨੂੰ ਖੁਸ਼ ਕਰ ਦਿਓ, ਹਿਸਟਰੀ ਬਦਲ ਦਿਓ। ਸੋ ਮੈਂ ਸਮਝਦਾ ਹਾਂ ਵੀ ਹੁਣ ਇੱਕ ਪਾਸੇ ਤਾਂ ਔਰੰਗਜ਼ੇਬ ਦੇ ਜ਼ੁਲਮਾਂ ਦੀ ਕਹਾਣੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜੇ ਅਸੀਂ ਸਿੱਖ ਧਰਮ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਟਕਰਾਅ ਵੀ ਹੁੰਦਾ ਹੈ, ਗੁਰੂ ਸਾਹਿਬ ਦੀ ਸ਼ਹਾਦਤ ਵੀ ਹੁੰਦੀ ਹੈ, ਪਰ ਜਦੋਂ ਉਹ ਰਿਗਰੈਟ ਕਰਕੇ ਗੱਲਬਾਤ ਦੇ ਲਈ ਆਫਰ ਕਰਦਾ ਤੇ 10ਵੇਂ ਪਾਤਸ਼ਾਹ ਉਸ ਦੀ ਗੱਲਬਾਤ ਦੀ ਆਫਰ ਨੂੰ ਵੀ ਮੰਨਦੇ ਨੇ। ਔਰ ਅਸੀਂ ਆਪਣੇ ਪ੍ਰੋਗਰਾਮਾਂ 'ਚ ਇੱਕ ਦਿਨ ਜ਼ਫਰਨਾਮਾ ਡਿਸਕਸ ਕਰਦੇ ਹਾਂ ਕਿ ਜਿਹੜੀ ਜਿੱਤ ਦੀ ਚਿੱਠੀ 10ਵੇਂ ਪਾਤਸ਼ਾਹ ਨੇ ਲਿਖੀ ਉਸ ਨੂੰ, ਲੇਕਿਨ ਉਸ ਦੇ ਸੱਦੇ ਦੇ ਉੱਤੇ ਗੱਲਬਾਤ ਦੇ 10ਵੇਂ ਪਾਤਸ਼ਾਹ ਦੱਖਣ ਵੱਲ ਜਾਂਦੇ ਨੇ। ਵੱਖਰੀ ਗੱਲ ਹੈ ਕਿ ਰਾਹ ਜਦੋਂ ਰਾਜਸਥਾਨ ਕ੍ਰਾਸ ਕਰਦੇ ਨੇ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ, ਫਿਰ ਉਸ ਦੇ ਮੁੰਡੇ ਬਹਾਦਰ ਸ਼ਾਹ ਨੂੰ ਤਖਤ ਤੇ ਬਿਠਾਉਣ 'ਚ ਵੀ ਮਦਦ ਕਰਦੇ ਨੇ। ਗੱਲਬਾਤ ਫਿਰ ਸਿਰੇ ਨਹੀਂ ਚੜ੍ਹਦੀ, ਫਿਰ ਬੰਦਾ ਸਿੰਘ ਬਹਾਦਰ ਨੂੰ ਭੇਜ ਦਿੰਦੇ ਨੇ ਕਿ ਭਾਈ ਇਹਨਾਂ ਨੂੰ ਸਜ਼ਾਵਾਂ ਦਿਓ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਉਹ ਤਾਂ ਇੱਕ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਜੋ ਵੀ ਲਾਈਨ ਹੈ ਕਿਸੇ ਦੀ, ਉਸ ਦੀ ਲਾਈਨ ਹੈ। ਪਰ ਦੂਸਰੇ ਪਾਸੇ ਜਿਨ੍ਹਾਂ ਦੇ ਹੱਥ 'ਚ ਅੱਜ ਪਾਵਰ ਆਈ ਹੈ ਹੁਣ, ਇਹ ਫਨੀ ਪਾਰਟ ਕਹਿ ਲਓ ਜਾਂ ਇਹ ਅਗਦ ਪੜਿਆ ਸ਼ੈਤਾਨ ਵੇ ਲਾ ਲਓ ਕਹਿ ਲਓ, ਵੀ ਇੱਕ ਪਾਸੇ ਤੇ APJ ਅਬਦੁਲ ਕਲਾਮ ਜਿਹੜਾ ਰਾਸ਼ਟਰਪਤੀ ਜਿਹਨੂੰ ਬਣਾਇਆ ਇਹਨਾਂ ਨੇ, ਸ਼ਿਵ ਜੀ ਦੀ ਵੀਣਾ ਵਜਾਉਣ ਵਾਲਾ, ਗੀਤਾ ਪੜ੍ਹਨ ਵਾਲਾ, ਜਿਹਨੂੰ ਸੰਸਕ੍ਰਿਤ ਆਉਂਦੀ ਹੈ, ਉਰਦੂ ਨਹੀਂ ਆਉਂਦਾ, ਤੇ ਉਹਨੂੰ ਪ੍ਰੋਜੈਕਟ ਕੀਤਾ ਕਿ ਜੀ ਇਹਨੇ ਮਿਸਾਈਲ ਦਿੱਤੀ ਹੈ ਇੰਡੀਆ ਨੂੰ, ਇਹ ਮਿਸਾਈਲ ਮੈਨ, ਤੇ ਨਾਲ ਕਹਿੰਦੇ ਨੇ ਮੈਨ ਆਫ ਪੀਸ। ਉਹ ਭਾਈ ਜਿਹਨੇ ਮਿਸਾਈਲ ਬਣਾਈ, ਮਿਸਾਈਲ ਕੱਢੀ, ਮੈਨ ਆਫ ਪੀਸ ਕਿਵੇਂ ਹੋਇਆ? ਤਾਂ ਮੈਨ ਆਫ ਵਾਰ ਹੋਇਆ। ਔਰੰਗਜ਼ੇਬ ਨੇ ਜ਼ੁਲਮ ਦਾ ਸਹਾਰਾ ਲੈ ਕੇ, ਉਸ ਦਾ ਆਪਣਾ ਏਜੰਡਾ ਸੀ, ਕੋਈ ਇਹੀ ਤਾਂ ਨਹੀਂ ਹੈ ਵੀ ਉਹਨੇ ਹਿੰਦੂਆਂ ਨੂੰ ਕਨਵਰਟ ਕੀਤਾ, ਉਹਨੇ ਆਪਣੇ ਪਿਓ ਨੂੰ ਕੈਦ ਕੀਤਾ, ਆਪਣੇ ਭਰਾਵਾਂ ਨੂੰ ਮਾਰਿਆ, ਪਾਵਰ ਦਾ ਭੁੱਖਾ 49 ਸਾਲ ਰਿਹਾ, ਰਾਜ ਵਧਾਇਆ ਵੀ, ਪਰ ਉਸ ਨੇ ਮੁਗਲਿਆ ਰਾਜ ਦੀ ਜਿਹੜੀ ਹੈ ਉਹ ਜੜ ਆਪਣੇ ਆਪ ਹੀ ਪੱਟੀ। ਸੋ ਇੱਕ ਪਾਸੇ ਤਾਂ ਉਹ ਟਿਰਨੀ ਹੈ, ਤੇ ਇਧਰ ਜਿਹਨੂੰ ਤੁਸੀਂ ਮੈਨ ਆਫ ਪੀਸ ਪ੍ਰੋਜੈਕਟ ਕਰ ਰਹੇ ਹੋ, ਕਿਹੜਾ ਮੈਨ ਆਫ ਪੀਸ? ਜਾਂ ਤਾਂ ਇਹ ਹੈ ਨਾ ਵੀ ਉੱਥੇ ਅਬਦੁਲ ਕਲਾਮ ਗੁੱਲੀ ਡੰਡਾ ਖੇਡਦਾ ਰਿਹਾ ਹੋਏ, ਉਹ ਜੰਮਿਆ ਉੱਥੇ ਤਮਿਲਨਾਡੂ, ਦਾ ਕੋਈ ਲਾਗਾ ਦੇਗਾ ਨਹੀਂ ਸੜਕ ਨਾਲ ਜੀ। ਸੋ ਇਹ ਜਿਹੜੀ ਚੀਪ ਪੋਲਿਟਿਕਸ ਹੈ, ਔਰ ਇਹ ਜੇ BJP ਦੀ ਉੱਥੇ ਸਰਕਾਰ ਹੁੰਦੀ ਉਹ ਇਵੇਂ ਕਰਦੀ, ਅੰਡਰਸਟੈਂਡ ਸਮਝ ਆ ਸਕਦਾ ਸੀ। ਸੋ ਹੁਣ ਜਦੋਂ ਕੇਜਰੀਵਾਲ ਵਰਗਾ ਬੰਦਾ, ਜਿਹਨੂੰ ਇੱਕ ਪਾਸੇ ਇਹ ਉਭਾਰਿਆ ਜਾ ਰਿਹਾ ਜੀ ਆਉਣ ਵਾਲੇ ਸਮੇਂ 'ਚ ਕੇਜਰੀਵਾਲ ਪੰਜਾਬ 'ਚ ਜਿਹੜਾ ਉਹਨੂੰ ਐਜ਼ ਏ ਚੀਫ ਮਿਨਿਸਟਰ ਕੈਂਡੀਡੇਟ ਪ੍ਰੋਜੈਕਟ ਕੀਤਾ ਜਾਏਗਾ। ਹੁਣ ਇਹ ਜੇ ਐਟੀਚਿਊਡ ਇਹ ਹੈ ਕਿ ਦਿੱਲੀ 'ਚ ਜਿਹੜੀ ਅਸਲੀ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਤਾਂ ਇੱਕ ਜਾਂ ਦੂਜੇ ਢੰਗ ਦੇ ਨਾਲ ਜਿੰਨਾ ਕੁ ਹੈ ਉਹਨੂੰ ਕੋਈ ਕਿਸੇ ਨੂੰ ਸ਼ੀਲਡ ਕੀਤਾ ਜਾ ਰਿਹਾ ਹੈ, ਕਿਸੇ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ, ਪਰ ਇਹਦੇ 'ਚ ਤਾਂ ਕੋਈ ਜ਼ੋਰ ਨਹੀਂ ਲੱਗਦਾ। ਇਹਦੇ ਨਾਲ ਮੈਸੇਜ ਬੜਾ ਸਪਸ਼ਟ ਗਿਆ ਕਿ ਜੀ ਕੇਜਰੀਵਾਲ ਵੀ ਹਿੰਦੂਤਵੀ ਹੈ। ਅਗਰ ਜੇ ਸਾਨੂੰ ਔਰੰਗਜ਼ੇਬ ਤੋਂ ਨਫ਼ਰਤ ਹੈ ਤੇ ਕੇਜਰੀਵਾਲ ਨੂੰ ਵੀ ਨਫ਼ਰਤ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਐਟੀਚਿਊਡ ਹੈ ਅਲਟੀਮੇਟਲੀ ਇਹ ਕਿਤੇ ਲੀਡ ਨਹੀਂ ਕਰੇਗਾ। ਔਰ ਜੇ ਅਸੀਂ 65 ਵਾਰ ਦੇ ਹਵਾਲੇ ਨਾਲ ਗੱਲ ਕਰੀਏ, ਜਿਹਨੂੰ ਬੜਾ ਵੱਡਾ 50 ਸਾਲਾ ਤੇ ਇਹ ਉਹ ਬਣਾ ਕੇ ਪੇਸ਼ ਕਰ ਰਹੇ ਨੇ ਜੀ, ਕਿੰਨਿਆਂ ਕੁ ਨੂੰ ਯਾਦ ਹੈ ਕਿ ਵੈਸਟਰਨ ਕਮਾਂਡ ਦਾ ਇੰਚਾਰਜ ਉਸ ਵੇਲੇ ਜਨਰਲ ਹਰਬਖਸ਼ ਸਿੰਘ, ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ, ਉਹਨੂੰ ਉਸ ਵੇਲੇ ਦੇ ਫੌਜੀ ਜਨਰਲ ਨੇ ਕਿਹਾ ਸੀ ਕਿ ਜੀ ਤੁਸੀਂ ਆਪਣੀ ਫੌਜ ਜਿਹੜੀ ਹੈ ਉਹ ਦਰਿਆ ਬਿਆਸਾ ਦੇ ਉਰਾਰ ਲੈ ਆਓ। ਜਦੋਂ ਪੈਟਨ ਟੈਂਕਸ ਦੀ ਐਡਵਾਂਸਮੈਂਟ ਪਾਕਿਸਤਾਨ ਵੱਲੋਂ ਹੋਈ
ਤੇ ਉਹ ਤਾਂ ਉਦੋਂ ਵੀ, ਔਰ ਜਦੋਂ ਅਸੀਂ ਹੁਣ ਦੇਖਦੇ ਹਾਂ ਕਿ ਅੰਮ੍ਰਿਤਸਰ ਗੁਰਦਾਸਪੁਰ 'ਚ ਕਿਵੇਂ ਮੈਕਸਿਮਮ ਨਸਲਕੁਸ਼ੀ ਹੋਈ, ਅੱਜ ਕਿਵੇਂ ਨਸ਼ਿਆਂ ਦਾ ਸ਼ਿਕਾਰ ਜਵਾਨੀ ਨੂੰ ਬਣਾਇਆ ਹੋਇਆ ਹੈ, ਹੁਣ ਅੰਦਾਜ਼ਾ ਲਾਓ ਕਿ ਇਹਨਾਂ ਦੀ ਲਾਈਨ ਕੀ ਸੀ ਕਿ ਜੇ ਫੌਜ ਬਿਆਸਾ ਦੇ ਉਰਾਰ ਆਂਦੀ ਤੇ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹੇ ਜਿਹੜੇ ਨੇ ਉਹ ਓਪਨ ਸੀ, ਉੱਥੇ ਵੱਧ ਤੋਂ ਵੱਧ ਤਬਾਹੀ ਹੁੰਦੀ। ਔਰ ਇਹਨਾਂ ਦੀ ਲਾਈਨ ਵੀ ਇਹੀ ਸੀ, ਭਾਵੇਂ ਮੁੜ ਕੇ ਵਿਦਡਰਾਅ ਹੀ ਹੁੰਦੇ ਨੇ ਸਮਝੌਤਿਆਂ ਤੋਂ ਬਾਅਦ, ਜਦੋਂ ਇੱਕ ਵਾਰੀ ਤਬਾਹੀ ਹੁੰਦੀ ਤੇ ਜਿਹੜਾ 47 ਅਜੇ ਦੋਨਾਂ ਕੌਮਾਂ ਦੇ ਸਿਰ ਦੇ ਉੱਤੇ ਸਵਾਰ ਰਿਹਾ ਵੱਡੇ ਹਿੱਸੇ ਦੇ, ਉਸ ਦਾ ਕੀ ਹਸ਼ਰ ਹੁੰਦਾ। ਔਰ ਫਿਰ ਇਹਨਾਂ ਨੇ ਜੇ ਪਾਕਿਸਤਾਨ ਦੀ ਫੌਜ ਐਡਵਾਂਸ ਕਰਦੀ ਹੈ ਇਹਨਾਂ ਜ਼ਿਲ੍ਹਿਆਂ 'ਚ ਆਉਂਦੀ, ਜਿਵੇਂ ਇਹਨਾਂ ਨੇ ਕਿਹਾ ਸੀ ਕਿ ਬਿਆਸ, ਇਹਨਾਂ ਨੇ ਆਪ ਹੀ ਬੰਬ ਸੁੱਟ ਕੇ ਮਾਰ ਦੇਣੇ ਸੀ ਆਪਣੇ ਲੋਕ ਤੇ ਪਾਕਿਸਤਾਨ ਦੇ ਖਾਤੇ 'ਚ ਪਾ ਦੇਣੇ ਸੀ ਕਿ ਜੀ ਇਹ ਪਾਕਿਸਤਾਨੀ ਫੌਜ ਨੇ ਮਾਰੇ ਨੇ। ਔਰ ਇਹ ਗੱਲ ਹਰਬਖਸ਼ ਸਿੰਘ ਨੇ ਖੁਦ ਜਿਹੜੀ ਕਿਤਾਬ ਲਿਖੀ, ਹਾਲਾਂਕਿ ਨੋਨ ਸੀ ਉਸ ਵੇਲੇ ਵੀ, ਉਸ 'ਚ ਉਹਨਾਂ ਨੇ ਕਿਹਾ, ਔਰ ਉਹਨੇ ਫਿਰ ਹਰਬਖਸ਼ ਸਿੰਘ ਨੇ ਉਹਨੂੰ ਕਿਹਾ ਜਰਨਲ ਨੂੰ ਕਿ ਜੀ ਦੇਖੋ ਮੈਂ ਇਹ ਦਰਬਾਰ ਸਾਹਿਬ ਹੈ, ਦੂਸਰਾ ਅਸੀਂ ਜਿਹੜਾ ਮੈਂ ਇਹ ਨਹੀਂ ਮੰਨ ਸਕਦਾ, ਮੈਨੂੰ ਇਹਨੇ ਦਿਓ ਘੰਟੇ ਔਰ ਮੈਂ ਜਿਹੜਾ ਪੈਟਨ ਟੈਂਕਸ ਦਾ ਐਡਵਾਂਸ ਰੋਕਾਂਗਾ। ਉਹ ਫਿਰ ਵੱਖਰੀ ਕਹਾਣੀ ਹੈ ਕਿ ਉਹਨੇ ਨਹਿਰ ਵੱਢੀ, ਕਿਉਂਕਿ ਪੈਟਨ ਟੈਂਕਸ ਅਦਰਵਾਈਜ਼ ਤਾਂ ਬਹੁਤ ਜ਼ਬਰਦਸਤ ਟੈਂਕ ਸੀ ਅਮਰੀਕਾ ਦੇ ਬਣੇ ਹੋਏ, ਪਰ ਜਦੋਂ ਪਾਣੀ ਆਉਂਦਾ ਤੇ ਪਾਣੀ ਦੇ ਨਾਲ ਉਹ ਸਲੋ ਡਾਊਨ ਹੋ ਜਾਂਦੇ ਨੇ। ਔਰ ਫਿਰ ਉਹਨੇ ਜਿਹੜੀ ਆਪਣੀ ਸਿੱਖ ਰੈਜੀਮੈਂਟ ਦੇ 94 ਜਵਾਨ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਕਿ ਆਓ ਭਾਈ ਮਰਨ ਦੇ ਲਈ ਤਿਆਰ ਹੋਵੋ, ਉਹਨਾਂ ਨੇ ਜਿਹੜਾ ਰੀਂਗ ਕੇ ਔਰ ਟੈਂਕਾਂ ਥੱਲੇ ਜਾ ਕੇ ਉਹਦੀ ਚਿਮਨੀ 'ਚ ਬੰਬ ਸੁੱਟ ਕੇ ਜਾਂ ਆਪਣੇ ਉਡਾ ਕੇ ਉਸ ਜਿਹੜਾ ਪੈਟਨ ਟੈਂਕਸ ਦੀ ਐਡਵਾਂਸ ਸੀ ਉਹਨੂੰ ਰੋਕਿਆ। ਔਰ ਇਸ ਤਰੀਕੇ ਨਾਲ ਜਿਹੜੀ ਇਹਨਾਂ ਦੀ ਨਾਪਾਕ ਚਾਲ ਸੀ ਕਿ ਵੀ ਇਹ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹੇ ਜਿਹੜੇ ਨੇ ਕੁਛ ਉਧਰੋਂ ਤਬਾਹ ਹੋਣ, ਕੁਛ ਖੁਦ ਤਬਾਹ ਕਰੋ, ਔਰ ਹਮੇਸ਼ਾ ਦੇ ਲਈ ਇਹ ਸਿੱਖਾਂ ਔਰ ਪਾਕਿਸਤਾਨ ਦੇ ਵਿਚਕਾਰ ਇੱਕੋ ਲਾਈਨ ਰਹੇ ਔਰ ਇਹਨਾਂ ਨੂੰ ਜਿਹੜਾ ਸਬਕ ਸਿਖਾ ਦਿਓ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਔਰ ਇਹੀ ਕਾਰਨ ਸੀ ਕਿ ਜਨਰਲ ਹਰਬਖਸ਼ ਸਿੰਘ ਨੂੰ ਜਿਹੜਾ ਕਿ ਸੀਨੀਅਰ ਮੋਸਟ ਜਨਰਲ ਸੀ, ਸੈਲੀਬ੍ਰੇਟਡ ਸੀ ਲੈਫਟੀਨੈਂਟ ਜਨਰਲ, ਉਹਨੂੰ ਜਨਰਲ ਨਹੀਂ ਸੀ ਬਣਾਇਆ ਗਿਆ ਕਿ ਜੀ ਉਹਨੇ ਹੁਕਮ ਅਦੂਲੀ ਕੀਤੀ ਸੀ। ਹਾਲਾਂਕਿ ਉਹ ਇੱਕ ਵੱਖਰਾ ਚੈਪਟਰ ਹੈ ਕਿ ਜਦੋਂ ਤੱਕ ਥੋੜੀ ਬਹੁਤ ਅਣਖ ਵਾਲੇ ਸਿੱਖ ਸੀ ਉਹ ਜਨਰਲ ਨਹੀਂ ਬਣੇ। ਹੁਣ ਜਨਰਲ ਜੇ ਸਿੰਘ ਬਣ ਜਾਏ, ਕੋਈ ਹੋਰ ਦਾੜੀ ਕੱਟਾ ਬਣ ਜਾਏ, ਬਿਕਰਮ ਸਿੰਘ ਬਣ ਜਾਏ, ਕੋਈ ਹੋਰ ਆ ਜਾਏ, ਇਹਨਾਂ ਨੂੰ ਫਰਕ ਨਹੀਂ ਪੈਂਦਾ ਕਿਉਂਕਿ ਹੁਣ ਉਹਨਾਂ ਨੇ ਜਿਹੜੀ ਉਹ ਸਿੱਖੀ ਪਾਰਟ ਹੈ ਉਹ ਬਹੁਤਿਆਂ ਦਾ ਮਾਈਨਸ ਕਰ ਦਿੱਤਾ। ਔਰ ਉਹ ਵੀ ਜਿਹੜੇ ਨੇ ਉਹ ਭਾਵੇਂ ਬਰਾੜ ਵਰਗੇ ਹੋਣ ਜਿਹੜੇ ਜੂਨ 84 'ਚ ਫਿਰ ਹਮਲਾ ਕਰਨ ਲਈ ਤਿਆਰ ਹੋ ਕੇ ਆਏ, ਹੁਣ ਹਰਬਖਸ਼ ਸਿੰਘ ਨੂੰ ਜਾਂ ਦੂਜਿਆਂ ਨੂੰ ਕਹਿੰਦੇ ਹਮਲਾ ਕਰੋ। ਰਾਦਰ ਜਿਹੜੇ ਧਰਮੀ ਫੌਜੀ ਜਿਨ੍ਹਾਂ ਨੇ ਬੈਰਕਾਂ ਛੱਡੀਆਂ, ਜਦੋਂ ਉਹਨਾਂ ਤੇ ਮੁਕੱਦਮਾ ਚੱਲਿਆ ਤੇ ਉਹੀ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਫਿਰ ਉਹਨਾਂ ਦੇ ਲਈ ਵਿਟਨੈਸ ਬਣ ਕੇ ਆਏ। ਉਹਨਾਂ ਨੇ ਕਿਹਾ ਕਿ ਜੀ ਇਹ ਜਦੋਂ ਇਹਨਾਂ ਨੂੰ ਸਹੁੰ ਚੁਕਾਈ ਜਾਂਦੀ ਹੈ ਫੌਜੀਆਂ ਨੂੰ ਸਿੱਖ ਰੈਜੀਮੈਂਟਾਂ 'ਚ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦਾ, ਤੇ ਜੇ ਦਰਬਾਰ ਸਾਹਿਬ ਅੰਡਰ ਅਟੈਕ ਹੈ, ਗੁਰੂ ਗ੍ਰੰਥ ਸਾਹਿਬ ਅੰਡਰ ਅਟੈਕ ਹੈ, ਤੇ ਫਿਰ ਉਹਨਾਂ ਦੀਆਂ ਭਾਵਨਾਵਾਂ ਦਾ ਭੜਕਣਾ ਇਹ ਬੜਾ ਕੁਦਰਤੀ ਸੀ। ਉਹਨੇ ਕਿਹਾ ਜੀ ਇਹਨਾਂ ਨੂੰ ਤੁਸੀਂ ਕੱਢ ਰਹੇ ਹੋ ਵਾਪਸ, ਜਿਹੜੇ 65 ਦੀ ਜੰਗ ਵੇਲੇ ਤੁਹਾਡੇ ਮਦਰਾਸੀ ਬੰਗਾਲੀ ਸਣੇ ਹਥਿਆਰਾਂ ਦੇ ਦੌੜ ਗਏ ਸੀ ਸਾਹਮਣੇ ਉਹ ਜੰਗ ਦੇ ਮੈਦਾਨ 'ਚੋਂ, ਖੇਤਾਂ 'ਚ ਕਿਤੇ ਲੁਕਦੇ ਸੀ, ਲੋਕਾਂ ਦੇ ਘਰੀਂ ਵੜ ਕੇ ਕਹਿੰਦੇ ਸੀ ਇਹ ਅਸਲਾ ਲੈ ਲੋ, ਖਾਣੇ ਕੋ ਹਮੇ ਦੋ, ਕੁਛ ਕੱਪੜੇ ਦੋ, ਅਸੀਂ ਆਪਣੇ ਜਾਣਾ ਗਾਉਂ ਜਾਣਾ, ਦੌੜ ਰਹੇ ਸੀ। ਵੀ ਉਹਨਾਂ ਨੂੰ ਤੁਸੀਂ ਵਾਪਸ ਫੌਜ 'ਚ ਰੱਖਿਆ, ਉਹਨੂੰ ਤਾਂ ਡਿਜ਼ਰਟਰ ਸੀ, ਉਹ ਤਾਂ ਗੋਲੀ ਖਾਣ ਦੇ ਹੱਕਦਾਰ ਹੁੰਦੇ ਨੇ ਵੀ ਗੋਲੀ ਮਾਰੀ ਜਾਏ। ਪਰ ਇਹ ਧਰਮੀ ਫੌਜੀਆਂ ਨੇ ਤਾਂ ਕਿਸੇ ਦਾ ਨੁਕਸਾਨ ਨਹੀਂ ਕੀਤਾ, ਬੈਰਕਾਂ ਛੱਡੀਆਂ ਨੇ ਆਪਣੇ ਕਿ ਦਰਬਾਰ ਸਾਹਿਬ ਪਹੁੰਚਣਾ ਰਾਹ 'ਚ, ਇਹਨਾਂ ਨੇ ਕਿਸੇ ਨੂੰ ਨਹੀਂ ਮਾਰਿਆ ਹੈ। ਸੋ ਇਹ ਜਨਰਲ ਹਰਬਖਸ਼ ਸਿੰਘ ਵਰਗੇ ਕਰੈਕਟਰ ਸੀ, ਉਹਨਾਂ ਨੂੰ ਸੀ ਕਿ ਵੀ ਜੇ ਇਦਾਂ ਦੇ ਜਨਰਲ ਬਣ ਗਏ, ਉਹਨਾਂ 'ਚ ਸਿੱਖੀ ਸੀ, ਅਣਖ ਸੀ, ਜਿੰਨਾ ਵੀ ਪਾਰਟ ਰਿਹਾ। ਹਾਲਾਂ ਸਰਵ ਤਾਂ ਉਹਨਾਂ ਨੇ ਵੀ ਇੰਡੀਆ ਨੇਸ਼ਨ ਨੂੰ ਕੀਤਾ, ਪਰ ਫੌਜੀ ਨੇ ਜਦੋਂ ਭਰਤੀ ਹੁੰਦੇ ਨੇ, ਜਿਹਦਾ ਰਿਜ਼ਕ ਖਾਂਦੇ ਨੇ ਉਹਨੂੰ ਹੀ ਜਿਹੜਾ ਉਹ ਹਲਾਲ ਕਰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਦੋਨੋਂ ਹੀ ਸਿਨੈਰੀਓ, ਇੱਕ ਪਾਸੇ ਇਹਨਾਂ ਦੀ ਸੈਲੀਬ੍ਰੇਸ਼ਨ, ਬਾਰਡਰ ਤੇ ਮਰ ਰਹੇ ਜਿਹੜੇ ਬੇਗੁਨਾਹ ਲੋਕ ਸਿਵਿਲੀਅਨਸ, ਔਰ ਉਧਰ ਜਿਹੜਾ ਉਹ ਭੁੱਖ ਹੜਤਾਲ ਤੇ ਬੈਠੇ ਫੌਜੀ, ਔਰ ਜਿਹੜੀ ਹੈ ਅਬਦੁਲ ਕਲਾਮ ਦੀ ਰੋਡ, ਇਹ ਸਾਰਾ ਕੁਝ ਦੱਸ ਰਿਹਾ ਹੈ ਵੀ ਹਿੰਦੂ ਤਵੀ ਜਿਹੜਾ ਕੁੱਲ ਮਿਲਾ ਕੇ ਇਹਨਾਂ ਨੇ ਖਿਚੜੀ ਪਕਾਈ ਹੋਈ ਹੈ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਨੇ। ਸੋ ਇਸ ਦੇ ਨਾਲ ਹੀ ਸੀਮਤ ਕਰ ਦਿੰਦੇ ਵਿਚਾਰ ਜੀ ਰਸਾ। ਇਸ ਨਾਲ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।